मैं अरे बड़े बीमार हो जाना ऐसे मैं 0 मीटर मतलब कोई बीमारी जीरो मीटर मेरी सर्विस 24 घंटे अठे पैर ना मैनू बंदे ने दोपहर सारी दोपहर मैं नहीं जे मस्जिद कदे बैठा अज बैठा वो भी मैं इतने भाई वाला आया अज चोरिया दोहराई गल सुनी ते मैं इधर आ गया वाह 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 ਤੇ ਜਨਾਬ ਤੁਸੀਂ ਨਹੀਂ ਬੈਂਦੇ ਨਾ ਤੇ ਤਾਂ ਹੀ ਤੁਹਾਨੂੰ ਬਿਮਾਰੀ ਕੋਈ फिर मैं तंदुरुस्त ਤੇ ਜੇ ਤੂੰ ਫਾਰਗ ਰਹਿਣਾ ते 65 साल मेरी उम्र है ਮਾਸ਼ਾਅੱਲਾ ਮਾਸ਼ਾਅੱਲਾ मेरे को अजे तक मिसकाल नहीं निकलती ते 7 साल का बच्चा भैन चो तो सारे साडे कोलों दी मिसकाल नहीं निकलती उन्हें 7 साल का बच्चा भैन चो ते पुर्जा ला छड्डदा वो ए चीज़ां कढ छड्डदा विचों साडे कोल निकलदी ही नहीं वो वेंदा भैन चो ते मैं राती ओनू 2 चपेड़ा मारियां मैं ते मस्जिद च करानी बदवी करन जांदा ते खोल के बैठा ते उन्हें विच जनानियां पे वेखे मैं ਵੱਖਰੀ ਜਨਾਨੀਆਂ ਵਾਲਾ ਵੱਖਰਾ ਕਾਰਟੂਨ ਵਾਲਾ ਵੱਖਰਾ ਅੱਛਾ ਇੰਡੀਆ ਦੇ ਗਾਣੇ ਵੱਖਰੇ ਪਾਕਿਸਤਾਨੀ ਗਾਣੇ ਵੱਖਰੇ ਉਹ ਲਾ ਲੈਂਦੇ ਸਾਡੇ ਕੋਲ ਲੱਗਦੇ ਵੀ ਨਹੀਂ अस्सलाम वालेकुम प्रोग्राम अपनी बैठक ਦੇ ਵਿੱਚ ਖੁਸ਼ ਆਮਦੀਦ मैं ਤੁਹਾਡਾ ਅਵੈਸ ਘੁੰਮਣ ਸਿਆਲਕੋਟੀ ਅੱਜ ਰਮਜ਼ਾਨ ਤੋਂ ਬਾਅਦ ਦੂਸਰੀ ਆਪਣੀ ਬੈਠਕ ਪਿੰਡ ਵੈਰੋਵਾਲਾ ਚੀਮਾ ਦੇ ਵਿੱਚ ਚੌਰੀ ਮੌਸਮ ਚੀਮਾ ਸਾਹਿਬ ਦੇ ਕੋਲ ਆਏ ਸਾਂ ਤੇ ਇਤਫਾਕਨ ਸਾਰੇ ਜੀਆਂ ਦਾ ਇਕੱਠ ਹੋ ਗਿਆ ਔਰ ਮੇਰੇ ਨਾਲ ਮੇਰੇ ਰਫੀਕੇ ਸਫ਼ਰ ਮੇਰੇ ਸੱਜੇ ਪਾਸੇ ਚੌਰੀ ਮੁਹੰਮਦ ਹੁਸੈਨ ਘੁੰਮਣ ਸਾਹਿਬ ਜੋੜੀਆਂ ਤੋਂ ਔਰ ਮੇਰੇ ਖੱਬੇ ਪਾਸੇ ਚੌਰੀ ਮੁਹੰਮਦ ਸਾਦਕ ਚੀਮਾ ਸਾਹਿਬ ਪਿੰਡ ਕੋਰੋਵਾਲ ਤੋਂ ਮੇਰੇ ਹਮਸਫਰ ਰਫੀਕੇ ਸਫ਼ਰ ਨੇ और जो ही आके बैठे हाँ ना बड़ा एहतमाम किया बड़ी इन्हों की चाहत बड़ा इन्हों का खलूस बड़ी मुहब्बत इन्हों की और सारे जी इकट्ठे हो गए जिमें कि पहला दसते हैं भी डेरिया ते जी बहिंदे होंदे सन ते इकट्ठे हो के बह के आपस में कोई गलबात करते होंदे सन गपशप करते होंदे सन ना वो गल्लां रहियां ना वो बातां रहियां ना वो लोग रहे सुनने वाले ते ना वो करन वाले रहे डेरे रह गए ने डेरेदार नहीं रह गए इस तरह ही ਗੱਲਾਂ 'ਚੋਂ ਗੱਲ ਨਿਕਲਦੀ ਹੈ ਪਿੰਡਾਂ 'ਚੋਂ ਰਾਹ ਨਿਕਲਦਾ ਵਾਲੇਕੁਮ ਸਲਾਮ ਬਬੂ ਜਿਵੇਂ ਜਿਵੇਂ ਜੀਆਂ ਨੂੰ ਜਿਹੜੀ ਗੱਲ ਆਉਂਦੀ ਹੋਵੇਗੀ ਉਹ ਆਪਣੀ ਆਪਣੀ ਗੱਲ ਤੁਹਾਨੂੰ ਸੁਣਾਉਣਗੇ ਤੇ ਤੁਹਾਨੂੰ ਸਾਰਿਆਂ ਨੂੰ ਆਖਾਂਗਾ ਕਿ ਅਗਰ ਪ੍ਰੋਗਰਾਮ ਸਾਡਾ ਚੰਗਾ ਲੱਗੇ ਨਾ ਤੁਹਾਨੂੰ ਤੇ ਅਵੈਸ ਘੁੰਮਣ ਸਿਆਲਕੋਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਦਾ ਬਟਨ ਆਨ ਕਰ ਲਿਓ ਤਾਂ ਕਿ ਤੁਹਾਨੂੰ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਹੈ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ ਚੰਗੀ ਲੱਗੇ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਥੱਲੇ ਕਮੈਂਟ ਵੀ ਕਰਿਓ ਤੇ ਇਹਨੂੰ ਲਾਈਕ ਵੀ ਕਰ ਦਿਓ ਜੀ ਮੇਰੇ ਨਾਲ ਚੌਰੀ ਮੁਹੰਮਦ ਹੁਸੈਨ ਘੁੰਮਣ ਸਾਹਿਬ ਨੇ ਇਹਨਾਂ ਕੋਲੋਂ ਗੱਲ ਸੁਣਨੇ ਆ ਚੌਰੀ ਮੁਹੰਮਦ ਸਾਦਕ ਚੀਮਾ ਸਾਹਿਬ ਨੇ जनाब मोहतरम बाबा जी तशरीफ फरमा ने काफ़ी दोस्त अहबाब जेडे बारीक बीन ने गल सुन के गल की वंड करने वाले ने वो अपनी अपनी गल सुनाणगे मेरियां तो तुसीं सुनते रहिंदे हो अज मैं घट बोलांगा तो जियां कोलों सुनांगा ताकि सानू सारियां नू कोई ना कुछ सीखण नू मिले शुरुआत करने चौरी मुहम्मद हुसैन घुम्मन साहब तो बिस्मिल्लाह जी मेरे खुदावंदा सदा आशिकां नू रिंदे रोक क्यों वाह वाह चुगलखोर है बहुत हरामजादे दिंदे गल पराई दा जोर क्यों ते खलकत नाल आराम दे सौ रंदी चकवे नू रहन वजोग क्यों ने पर तारा चंद हरान फैस कर रहे खाना अपना डरदे लोग क्यों वाह 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 क्या बात क्या बात असां वो दौर जांदा जांदा वेख्या मैं जाना सा बिल्कुल जी कि ਜਦੋਂ ਕਿਸੇ ਘਰ ਕੋਈ ਜੀ ਮਹਿਮਾਨ ਆਉਂਦਾ ਸੀ ਨਾ ਤੇ ਸਾਰੇ ਮਾਲੇ ਵਾਲੇ ਉੱਥੇ ਇਕੱਠੇ ਹੋ ਜਾਂਦੇ ਸਨ ਇਹ ਫਲਾਣੇ ਘਰ ਪ੍ਰਾਹੁਣਾ ਆਇਆ ਜੇ ਉਸ ਘਰ ਲਾਰਾ ਨਹੀਂ ਨਾ ਆਇਆ ਦੁੱਧ ਨਹੀਂ ਆਇਆ ਤੁਸੀਂ ਤੇ ਵੇਖਿਆ ਵਕਤ ਤੇ ਉਹਦਾ ਨਾ ਪਰਦੇ ਪਿੱਛੋਂ ਜਾ ਕੇ ਤੇ ਉਹਨੂੰ ਦੁੱਧ ਫੜਾ ਇਹ ਮੈਂ ਵੇਖਿਆ ਤੇ ਜੇ ਬੀਬੀਆਂ ਨੂੰ ਮੇਰਾ ਮਤਲਬ ਹੈ ਕਿ ਅੱਗ ਦੀ ਲੋੜ ਪੈਣੀ ਤੇ ਉਹਨਾਂ ਜੇ ਥਾਪੀ ਜੇ ਦੇ ਉੱਤੇ ਨਾ ਕਿਸੇ ਘਰੋਂ ਜਾ ਕੇ ਅੱਗ ਮੰਗ ਲਿਓ ਕਿਸੇ ਨੇ ਕਿਸੇ ਘਰੋਂ ਸਾਲਣ ਮੰਗ ਹੁਣ ਉਹ ਨਾ ਰਿਵਾਜ ਪਿੰਡਾਂ ਦੇ ਵਿੱਚ ਵੀ ਨਹੀਂ ਰਿਹਾ ਨਾ ਅੱਗ ਮੰਗਣ ਵਾਲਾ ਨਾ ਸਾਲਣ ਵਟਾਣ ਵਾਲਾ ਕਿਸੇ ਘਰ ਪ੍ਰਾਹੁਣਾ ਆ ਜਾਏ ਤੇ ਲੋਕੀ ਆਂਦੇ ਨੇ ਉਹਦਾ ਪ੍ਰਾਹੁਣਾ ਆਇਆ ਤੇ ਨਾਲੇ ਉਹ ਦੁੱਧ ਦੇ ਪੈਸੇ ਵੀ ਨਹੀਂ ਲੈਂਦੇ ਹੁੰਦੇ ਐਵੇਂ ਹੀ ਮੁੱਲ ਨਹੀਂ ਦੁੱਧ ਦਿੰਦੇ ਤੇ ਨਾਲੇ ਯਾਰ ਜਿਹਦੇ ਘਰ ਪ੍ਰਾਹੁਣਾ ਆਇਆ ਇਹਦਾ ਪ੍ਰਾਹੁਣਾ ਨਹੀਂ ਸਾਡਾ ਹੀ ਪ੍ਰਾਹੁਣਾ ਇੰਜੀ ਗੱਲ ਇੱਕ ਮਹਿਮਾਨ ਦੇ ਲੋਕੀ ਗੁਆਂਢੀ ਜਿਹੜੇ ਨੇ ਉਹ ਵੀ ਰੋਟੀ ਪਕਾਉਂਦੇ ਹੁੰਦਾ ਵੀ ਉਹਦੇ ਪ੍ਰਾਹੁਣੇ ਅੱਜ ਜੇ ਰੋਟੀ ਨਾ ਪਕਾਉਂਦੇ ਸਨ ਭਾਈ ਐਵੇਂ ਹੀ ਗੱਲ ਜਵਾਈ ਭਾਈ ਆਉਂਦਾ ਸੀ ਤਾਂ ਪੂਰੇ ਪਿੰਡ ਦਾ ਜਵਾਈ ਹੁੰਦਾ ਬਿਲਕੁਲ ਆਂਦੇ ਨਹੀਂ ਹੁਣ ਜਿਹਦਾ ਜਵਾਈ ਉਹਦਾ ਜਵਾਈ ਵਕਤ ਬਦਲ ਗਿਆ ਉਹ ਵਕਤ ਚੰਗਾ ਸੀ ਕੱਚੇ ਕੋਠੇ ਹਨ ਤੇ ਪੱਕੇ ਇਮਾਨ ਸਨ ਹੁਣ ਪੱਕੇ ਕੋਠੇ ਨੇ ਤੇ ਕੱਚੇ ਇਮਾਨ ਨਾਲੇ ਗੱਲ ਜਿਹੜਾ ਵਕਤ ਅੱਜ ਅਸੀਂ ਵਿਹਨੇ ਆ ਪਏ ਅਗਰ ਅਸੀਂ ਜ਼ਿੰਦਾ ਰਹੇ ਤੇ ਹੋਰ ਕੋ 20-25 ਸਾਲਾਂ ਨੂੰ ਇਹਨੂੰ ਵੀ ਅਸਾਂ ਤਰਸਣਾ ਸਾਨੂੰ ਇਹ ਵੀ ਨਹੀਂ ਲੱਭਣਾ ਜੇ ਜਿਉਂਦੇ ਰਹੇ ਤੇ ਗੱਲ ਜੇ ਨਾਲੇ ਤੇ ਜੇ ਅਸੀਂ ਮੇਰਾ ਮਤਲਬ ਵੇਖਿਆ ਨਵੀਂ ਗੱਲ ਸਾਨੂੰ ਇਹ ਵੀ ਕੁਝ ਨਹੀਂ ਲੱਭਣਾ ਅੱਜ ਤੇ ਅਜੇ ਕੋਈ ਜੀ ਇੱਕ ਦੂਜੇ ਕੋ ਬਹਿ ਲੈਂਦੇ ਨਾ ਕੱਲ ਨੂੰ ਇਹ ਵੀ ਮੁੱਕ ਜਾਣਾ
ਕਿਉਂਕਿ ਅੱਜ ਤੂੰ 20 ਸਾਲ ਪਹਿਲਾਂ 25 ਸਾਲ ਪਹਿਲਾਂ ਜੋ ਅਸਾਂ ਵੇਖਿਆ ਸੀ ਅੱਜ ਉਹਦਾ ਨਾਮੋ ਨਿਸ਼ਾਨ ਵੀ ਨਹੀਂ ਕੋਈ ਪੈਂਦਾ ਨਹੀਂ ਬੜੀ ਤੇਜ਼ੀ ਦੇ ਨਾਲ ਵਕਤ ਬਦਲਦਾ ਪਿਆ ਇਸ ਵਾਸਤੇ ਇਹਨੂੰ ਟਾਲਣੇ ਆਪਣੇ ਪਰਾਏ ਹੋਣਗੇ ਤੇ ਜਿਹੜੇ ਪਰਾਏ ਨੇ ਆਪਣੇ ਹੋਣਗੇ ਹਾਂ ਨਿੱਕੇ ਵੱਡੇ ਦਾ ਯਾਰ ਨਹੀਂ ਹਾਂ ਇਹ ਉਹ ਜ਼ਮਾਨਾ ਹੈ ਹੁਣ ਵੇਖਦੇ ਅੱਖਾਂ ਨਾਲ ਅੱਜ ਤੋਂ 20 ਸਾਲ ਪਹਿਲਾਂ ਮੌਲਵੀ ਇਹ ਗੱਲਾਂ ਦੱਸਦੇ ਹਨ ਜੀ, ਤੇ ਜੀ। ਅਸੀਂ ਹੁਣ ਸਾਹੀ ਅੱਖਾਂ ਨਾਲ ਵੇਖਦੇ ਆ ਵੇਨੇ ਆਪੇ ਇਹ ਵੇਨੇ ਸਾਰੇ ਭਰਾ ਹੁਣ ਇਕੱਠੇ ਬੈਠੇ ਆ ਨਾ ਇਹਨਾਂ ਚ ਕੋਈ ਵੀ ਵੇਖ ਆਪੇ ਭਰਾ ਆਪੇ ਜਿੰਨੀ ਜੋ ਇਕੱਠਾ ਬੈਠਾ ਜੀ ਗੱਲ ਹੈ। ਇਹਦਾ ਦੌਰ ਹੁਣ ਜਾਂਦਾ ਹੈ ਵੇ। ਠੀਕ ਬਾਤ ਅੱਜ ਤੋਂ 10 ਸਾਲ ਇਕੱਠੇ ਬੈਠਦੇ ਹਨ ਹੁਣ ਕੋਈ ਨਹੀਂ ਜੇ ਬੈਠਦਾ ਵਾਹ ਲੇਕਿਨ ਬਜ਼ੁਰਗੋ ਹੁਣ ਉਹ ਅਦਬੋ ਇhtਰਾਮ ਜਿਹੜਾ ਨਹੀਂ ਨਾ ਜਿਹੜਾ ਬਜ਼ੁਰਗਾਂ ਕੋਲ ਅਸੀਂ ਸਿੱਖਦੇ ਹਾਂ ਇਹੀ ਗੱਲ ਜਦੋਂ ਅਦਬੋ ਇhtਰਾਮ ਆ ਛੜਛੜਿਆ ਹਯਾ ਖਤਮ ਹੋ ਗਈ ਜਦੋਂ ਹਯਾ ਖਤਮ ਹੋ ਜਾਏ ਤਾਂ ਬਾਕੀ ਕੀ ਰਹਿ ਜਾਂਦਾ ਪਿੰਡਾਂ 'ਚ ਹਯਾ ਨਹੀਂ ਸੀ ਤੇ ਜ਼ਲੀਲ ਵੀ ਤਾਂ ਹੀ ਵੀ ਹੁੰਦੇ ਆ ਨਾ ਹੁਣ ਸਾਡੇ ਬਜ਼ੁਰਗ ਪਿੰਡਾਂ 'ਚ ਜਾਂਦੇ ਹੁੰਦੇ ਹਨ ਡੇਰਿਆਂ ਦੇ ਉੱਤੋਂ ਤੇ ਕਿਸੇ ਦੀ ਕੋਈ ਬੱਚੀ ਬਾਹਰ ਹੁੰਦੀ ਸੀ ਨੰਗੇ ਸਿਰ ਤੇ ਉਹਨੂੰ ਝਿੜਕਦੇ ਹਨ ਸਿਰ ਤੇ ਕੱਪੜਾ ਲੈ ਲੇਕਿਨ ਅੱਜ ਤੁਸੀਂ ਕਿਸੇ ਦੀ ਬੱਚੀ ਨੂੰ ਆ ਕੇ ਵੇਖੋਗੇ ਅਗਲਾ ਉਹਦੇ ਗਲੇ ਪੈ ਜਾਏਗਾ ਵੇਖੋ ਯਾਰ ਮੈਂ ਮੱਤ ਦੀ ਗੱਲ ਹੈ ਇੱਥੇ ਮੈਂ ਗੱਲ ਸੁਣਾਉਣਾ ਚਾਹਨਾ ਸਾਡੇ ਪਿੰਡ ਦਾ ਇੱਕ ਫੈਜ਼ ਕਰਸ਼ੈਦ ਤੇ ਫੈਜ਼ ਦੋ ਭਰਾ ਸਨ ਕਤਲ ਹੋਇਆ ਸੀ ਫੈਜ਼ ਕਤਲ ਹੋਇਆ ਸੀ ਸਾਕੇ ਮਾਰਿਆ ਸੀ ਉਹਨੂੰ ਫੈਜ਼ ਹੁੰਦਾ ਸੀ ਫੌਜ ਦੇ ਵਿੱਚ ਜਵਾਨ ਚੰਗਾ ਫੌਜ ਚੋਂ ਛੁੱਟਿਆ ਜਣਾ ਚੰਗਾ ਸੀ ਤੇ ਕੁੜੀ ਉਹਨੇ ਵੇਖੀ ਇੱਕ ਨੰਗੇ ਸਿਰ ਨਾ ਬਾਹਰ ਵੀ ਫਿਰਦੀ ਸੀ ਜਿਹੜੇ ਵੇਲੇ ਉਹਨੇ ਵੇਖਿਆ ਨਾ ਤੇ ਉਹਨੇ ਕੁੜੀ ਨੂੰ ਨਾ ਸੱਟ ਕੱਢ ਮਾਰੀ ਉਹਦੇ ਮੂੰਹ ਤੇ ਚਪੇੜ ਮਾਰੀ ਆਪਣੀ ਉਹਦੀ ਕੁਝ ਨਹੀਂ ਸੀ ਲੱਗਦੀ ਹੈ ਪਿੰਡੋਂ ਮਾਲੇ ਦੀ ਨੰਗੇ ਸਿਰ 'ਚ ਵੀ ਫਿਰਦੀ ਸੀ ਉਹਨੇ ਜਿਹੜੇ ਵੇਲੇ ਚਪੇੜ ਮਾਰੀ ਤੇ ਉਹ ਕੁੜੀ ਰੋਂਦੀ ਰੋਂਦੀ ਬੱਚੀ ਘਰ ਗਈ ਤੇ ਉਹਨੇ ਜਾ ਕੇ ਦੱਸਿਆ ਵੀ ਮੈਨੂੰ ਇੰਜਾ ਇੰਨਾ ਫੈਜ਼ ਮਾਰਿਆ ਉਹ ਘਰ ਦੇ ਮੇਰਾ ਮਤਲਬ ਉਹਨਾਂ ਪੁੱਛਿਆ ਬੱਚੀ ਨੂੰ ਵੀ ਤੈਨੂੰ ਉਹਨੇ ਕਿਉਂ ਮਾਰਿਆ ਕੀ ਵੀ ਕਰਦੀ ਸਾਂ ਜਿਹੜੇ ਵੇਲੇ ਫੈਜ਼ ਦੇ ਨੂੰ ਮਾਰਿਆ ਉਹਨੇ ਆਖਿਆ ਵੀ ਮੈਂ ਇੰਜਾਂ ਚ ਭਜਾਂਦੀ ਸਾਂ ਉਹਨੇ ਆਖਿਆ ਕਿਵੇਂ ਭਜਾਂਦੀ ਸਾਂ ਉਹਨੇ ਆਖਿਆ ਨੰਗੇ ਸਿਰ ਉਹਨੇ ਆਖਿਆ ਫੈਜ਼ ਤੈਨੂੰ ਮੈਂ ਵੀ ਨਹੀਂ ਸੀ ਮਾਰਿਆ ਉਹਨੇ ਕਿਸੇ ਗੱਲ ਤੋਂ ਮਾਰਿਆ ਜਿਹੜੇ ਗੱਲ ਤੋਂ ਮਾਰਿਆ ਚੰਗਾ ਕੀਤਾ ਫੈਜ਼ ਤੈਨੂੰ ਮਾਰਿਆ ਤੈਨੂੰ ਹੋਰ ਦੋ ਮਾਰਨੀ ਤੂੰ ਨੰਗੇ ਸਿਰ ਜਾਂਦੀ ਕਿਉਂ ਸਾਂ ਫੈਜ਼ ਮਿਲਿਆ ਫੈਜ਼ ਮਿਲਿਆ ਉਹਨਾਂ ਦੇ ਘਰ ਦੇ ਨੂੰ ਬੱਚੀ ਦੇ ਘਰ ਦੇ ਨੂੰ ਮਿਲਿਆ ਤੇ ਆਖਣ ਲੱਗਾ ਵੀ ਮੈਂ ਨਾ ਮਾਜ਼ਰਤ ਕਰਨਾ ਵੀ ਮਤਲਬ ਮੈਂ ਨਾ ਬੱਚੀ ਨੂੰ ਲਾਈਏ ਇੰਜ ਉਹਨਾਂ ਆਖਿਆ ਤੂੰ ਦੋ ਹੋਰ ਮਾਰਨੇ ਸੀ ਤੂੰ ਚਾਚਾ ਤੇਰਾ ਬਣਦਾ ਸੀ ਹਾਲਾਂਕਿ ਲੱਗਦਾ ਕੁਝ ਨਹੀਂ ਕੋਈ ਚਾਚਾ ਤਾਇਆ ਨਹੀਂ ਸੀ ਲੱਗਦਾ ਉਹਨਾਂ ਆਖਿਆ ਤੂੰ ਵੱਡਾ ਤੇਰਾ ਬਣਦਾ ਸੀ ਮਤ ਤੂੰ ਮਾਰਿਆ ਅੱਗੋਂ ਜਦੋਂ ਵੀ ਫੈਜ਼ ਪਿੰਡ ਪੈਰ ਧਰਦਾ ਸੀ ਬੱਚੀਆਂ ਤੇ ਬੱਚੀਆਂ ਵਡੇਰੀਆਂ ਵੀ ਸਿਰਾਂ ਤੇ ਦੁਪੱਟੇ ਲੈ ਲੈਂਦੀਆਂ ਯਾਦ ਕਰਦੇ ਵੀ ਫੈਜ਼ ਆ ਗਿਆ ਉਹਦੇ ਤੋਂ ਇਲਾਵਾ ਵੀ ਇੱਕ ਯਾ ਸੀ ਇੱਕ ਸ਼ਰਮ ਸੀ ਅੱਖਾਂ ਦੇ ਵਿੱਚ ਨਾ ਵੱਡਿਆਂ ਦਾ ਇਹਤਰਾਮ ਸੀ ਦੌਰ ਬਦਲ ਗਿਆ ਵਕਤ ਚੇਂਜ ਹੋ ਗਿਆ ਜੇ ਅੱਜ ਦਾ ਟਾਈਮ ਹੁੰਦਾ ਤੇ ਬੱਚੀ ਨੂੰ ਕਿਸੇ ਮਾਰਿਆ ਹੁੰਦਾ ਤੇ ਵੱਢ ਛੱਡਣਾ ਹੀ ਕਰ ਦੇਣਾ ਕਿ ਤੂੰ ਸਾਡੀ ਧੀ ਨੂੰ ਮਾਰਿਆ ਸਾਡੀ ਧੀ ਫਿਰ ਅਗਲੇ ਵੀ ਆਂਦੇ ਨੇ ਅੱਲਾ ਜੇ ਤੇਰੀ ਧੀ ਹੈ ਫਿਰ ਤੇਰੀ ਹੋਈ ਧੀ ਹੈ ਸਾਡੀ ਹੈ ਤੇ ਤੇਰੀ ਇਹ ਆਪੋ ਆਪਣੀ ਜਿਹੜੀ ਪਈ ਹੈ ਨਾ ਉਹ ਇੰਜ ਪਈ ਏ ਇਹ ਭਾਈ ਘੁੰਮਣ ਸਾਹਿਬ ਆਪਣੀ ਪਈ ਅਸਰਾਈ ਹੈ ਵਾਲਾ ਘੁੰਮਣ ਸਾਹਿਬ ਗੱਲ ਪਤਾ ਕੀ ਆਪਣੀ ਹੈ ਸਭ ਨੂੰ ਪਈ ਹੋਈ ਕਿਸੇ ਬਾਤ ਘੁੰਮਣ ਸਾਹਿਬ ਗੱਲ ਇਹ ਵੀ ਉਦੋਂ ਇਹ ਜਿਹੜੀਆਂ ਬਿਮਾਰੀਆਂ ਨੇ ਬਲੱਡ ਪ੍ਰੈਸ਼ਰ ਸ਼ੂਗਰ ਹੋ ਗਈ ਏ ਇਹ ਕਦੀ ਸੁਣੀਆਂ ਇਹ ਇੱਕ ਡਾਕਟਰ ਨੇ ਦੱਸਿਆ ਉਹਨੇ ਆਖਿਆ ਇਹ ਪਤਾ ਗੱਲ ਕੀ ਕਿਉਂ ਹੁੰਦੀਆਂ ਨੇ ਉਹਨੇ ਆ ਪਿੰਡਾਂ 'ਚੋਂ ਦਾਰੇ ਮੁੱਕ ਗਏ ਦਾਰਿਆਂ ਦੇ ਵਿੱਚੋਂ ਮੰਜੀਆਂ ਮੁੱਕ ਗਈਆਂ ਉਥੋਂ ਉੱਕੇ ਮੁੱਕ ਗਏ ਇਹ ਬਜ਼ੁਰਗ ਬਹਿੰਦੇ ਹੁੰਦੇ ਹਨ ਤੇ ਬਜ਼ੁਰਗ ਚੰਗੀਆਂ ਗੱਲਾਂ ਸੁਣਾਉਂਦੇ ਹੁੰਦੇ ਐਵੇਂ ਹੀ ਤੇ ਉਹ ਬੰਦੇ ਪਿਕ ਕਰਦੇ ਹੁੰਦੇ ਹਨ ਗੱਲ ਠੀਕ ਉਹ ਸਾਡੇ ਕੋਲ ਬਾਵਲਪੁਰ ਵਾਲੇ ਜੀ ਨੇ ਤੇ ਸਾਡਾ ਇੱਕ ਅਜ਼ੀਜ਼ ਆਪਣੇ ਰਿਸ਼ਤੇਦਾਰਾਂ ਚੋਂ ਨੀਫ ਬਾਜਵਾ ਅਸਾਂ ਦੋਵਾਂ ਨਾਲ ਸਾਨੂੰ 2010 ਦੇ ਵਿੱਚ ਡੈਂਕੀ ਲਾਈ ਸੀ ਬਾਹਰ ਦੀ ਤੇ ਅਸੀਂ ਇਕੱਠੇ ਟੁਰ ਗਏ ਤੇ ਉੱਥੇ ਬੈਠਿਆਂ ਮੈਂ ਕਿਹਾ ਬਾਜਵਾ ਕੋਈ ਗੱਲ ਸੁਣਾਏ ਨਾ ਅੱਜ ਆਂਦਾ ਮੈਂ ਤੈਨੂੰ ਗੱਲ ਸੁਣਾਉਣਾ ਆਂਦਾ ਵੈਸੇ ਸਾਡਾ ਇਲਾਕਾ ਮਤਲਬ ਜਨੂਬੀ ਪੰਜਾਬ ਹੈ ਨਾ ਆਂਦਾ ਜਿੱਥੇ ਮਤਲਬ ਇਹ ਤੁਸੀਂ ਸਾਡੇ ਤੋਂ ਥੋੜਾ ਜਿਹਾ ਗਾਂਓ ਅਸੀਂ ਤੁਹਾਡੇ ਤੋਂ ਜ਼ਰਾ ਪਿਛਾਂ ਵਾਵਾ ਉਹਨੇ ਆਖਿਆ ਹੋਇਆ ਇਸੇ ਤਰ੍ਹਾਂ ਵੀ ਪਹਿਲਾਂ ਨਾ ਰੇਡੀਓ ਚੱਲਦਾ ਹੁੰਦਾ ਤੇ ਰੇਡੀਓ ਚੱਲਦਾ ਸੀ ਤੇ ਉਹ ਸਾਰੇ ਪਿੰਡ ਵਾਲੇ ਨਾ ਰੇਡੀਓ ਵੀ ਆਂਦੇ ਹਰ ਬੰਦੇ ਕੋਲ ਨਹੀਂ ਹੁੰਦਾ ਕਿ ਵਿਰਲੇ ਕੋ ਰੇਡੀਓ ਉਹਨੇ ਆਖਿਆ ਸਾਡੇ ਬਾਬੇ ਹੋਰਾਂ ਕੋਲ ਰੇਡੀਓ ਹੁੰਦਾ ਸੀ ਤੇ ਸਾਰੇ ਪਿੰਡ ਵਾਲੇ ਨਾ ਸ਼ਾਮ ਦੇ ਟਾਈਮ ਆ ਕੇ ਬਹਿੰਦੇ ਤੇ ਬਹਿ ਕੇ ਰੇਡੀਓ ਸੁਣਦੇ ਹੁੰਦੇ ਸਨ ਵੀ ਰੇਡੀਓ ਆਇਆ ਹੈ ਰੇਡੀਓ ਚੱਲਣਾ ਆਂਦਾ ਫਿਰ ਹੋਇਆ ਇੰਜ ਕਿ ਵਕਤ ਬਦਲਿਆ ਤੇ ਬਲੈਕ ਐਂਡ ਵਾਈਟ ਉਹ ਨਹੀਂ ਮਤਲਬ ਟੀਵੀ ਆ ਗਏ ਉਹ ਫਿਰ ਪਹਿਲਾਂ ਰੇਡੀਓ ਸੀ ਬਾਅਦ ਚ ਟੇਪ ਆ ਗਈ ਉਹਨੇ ਆਖਿਆ ਫਿਰ ਜਦੋਂ ਆਇਆ ਨਾ ਟੈਲੀਵਿਜ਼ਨ ਉਹਨੇ ਆਖਿਆ ਫਿਰ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਤੇ ਉਹਨਾਂ ਆਪਣੇ ਦੂਰ ਸੁਨਾਹ ਕਰ ਛੜਿਆ ਉਹਨੇ ਆਖਿਆ ਸਾਡੇ ਪਿੰਡ ਤਸਵੀਰਾਂ ਵਾਲਾ ਰੇਡੀਓ ਆ ਗਿਆ ਤਸਵੀਰਾਂ ਵਾਲੀ ਟੇਪ ਆ ਗਈ ਵੀ ਅੱਗੇ ਉਹ ਨਿਰਾ ਬੋਲਦਾ ਸੀ ਰੇਡੀਓ ਹੁਣ ਤਸਵੀਰ ਵੀ ਆਉਂਦੀ ਹੈ ਉਹ ਬਾਜਵੇ ਦੀ ਮੈਂ ਗੱਲ ਸੁਣ ਕੇ ਮੈਂ ਐਡਾ ਹੈਰਾਨ ਹੋਇਆ ਮੈਂ ਆਖਿਆ ਵੇਖੋ ਐਸਾ ਵਕਤ ਸੀ ਕਿ ਉਦੋਂ ਰੇਡੀਓ ਕੋਈ ਨਹੀਂ ਸੀ ਅੱਜ ਹਰ ਸ਼ੈ ਦੁਨੀਆ ਦੀ ਮੇਰਾ ਮਤਲਬ ਉਹ ਜਿਹੜੀ ਗੱਲ ਅੱਗੇ ਉਹਨਾਂ ਸੁਣਾਈ ਹੈ ਕਿ ਸਾਨੂੰ ਉਹਨਾਂ ਸ਼ੈਵਾਂ ਦਾ ਨਹੀਂ ਪਤਾ ਤੇ ਛੋਟਾ ਜਿਹਾ ਬੱਚਾ ਜਿਹੜਾ 5-7 ਸਾਲ ਦਾ ਸਾਡੇ ਨਾਲੋਂ ਜ਼ਿਆਦਾ ਨੌਲੇਜ ਉਹ ਰੱਖਦਾ ਮੋਬਾਈਲ
ਇਸੇ ਤਰ੍ਹਾਂ ਜਿਹੜਾ ਆਉਣ ਵਾਲਾ ਵਕਤ ਹੈ, ਆਉਣ ਵਾਲਾ ਜਿਹੜਾ ਦੌਰ ਹੈ, ਉਹ ਇਹਦੋਂ ਕਈ ਹਿੱਸੇ ਜ਼ਿਆਦਾ ਤੇਜ਼ ਹੋਣਾ। ਫਿਰ ਅਸੀਂ ਇਸ ਵਕਤ ਨੂੰ ਤਰਸਣਾ ਲੱਭਣਾ ਕਿ ਯਾਰ ਉਹ ਵਕਤ ਕਿਹੜਾ ਸੀ ਜਦੋਂ ਪ੍ਰੋਗਰਾਮ ਆਪਣੀ ਬੈਠਕ ਅਸੀਂ ਬਹਿ ਕੇ ਕਰਦੇ ਹੁੰਦੇ ਸਾਂ ਤੇ ਸਾਡੇ ਕੋਲ ਜੀ ਆਖਿਆਂ ਆ ਜਾਂਦੇ ਸਨ ਤੇ ਬਾਹਾਂ ਬਹਿ ਜਾਂਦੇ ਸਨ। ਇਹ ਵੀ ਗਮਰਾਸੀ ਸੀ। ਅੱਛਾ ਤੇ ਉਹ ਗਿਆ ਆਪਣੇ ਘੋੜੇ ਲਈ ਘਾਹ ਲੈਣ, ਤੇ ਘੋੜਾ ਲੈ ਕੇ ਘਾਹ ਲਾਇਆ ਤੇ ਮਗਰਾ ਘਾਹ ਚੁੱਕਿਆ। ਅੱਛਾ ਘਰ ਆਇਆ ਤੇ ਬੇਗਮ ਲੰਮੀ ਪਈ। ਅੱਛਾ ਤੇ ਉਸ ਆਖਿਆ ਉੱਠ ਕੇ ਟੁਕਰ ਪਕਾ, ਮੈਂ ਭੁੱਖਾ ਮਾਰ ਗਿਆ ਵੱਡਾ, ਤੂੰ ਲੰਮੀ ਪੈ ਰਹੀ। ਅੱਛਾ ਤੇ ਉਸ ਆਖਿਆ ਮੈਨੂੰ ਨਾ ਅੱਜ ਕੋਈ ਮੇਰੇ ਅੰਦਰ ਧੂੰ ਪੈ ਨਿਕਲਦਾ, ਮੇਰੇ ਅੰਦਰ ਮੇਰੇ ਅੰਦਰ ਬਾਈ ਧੂੰ ਨਿਕਲਦਾ। ਤੇ ਉਸ ਆਖਿਆ ਤੇਰੇ ਉਹਦੇ ਵਾਲੇ ਨੂੰ ਕਬਾਲ ਹੋਣ ਵਾਲਾ। ਤੇ ਉਸ ਆਖਿਆ ਬਣਾ ਕੇ ਵੇਖੋ ਬੱਚੇ ਬੱਚੇ ਸਿਗਰਟ ਤੇ ਨੂੰ ਲਾਇਆ ਉਹ ਨਹੀਂ ਮਰਾਸੀ ਦੀ ਤਾਂ ਗੱਲ ਸੁਣਾਈ ਹੈ। ਮਨ ਸਾਹਿਬ ਤੋਂ ਮਰਾਸੀ ਦੀ ਗੱਲ, ਮਨ ਸਾਹਿਬ ਤੋਂ ਮਰਾਸੀ ਦੀ ਗੱਲ ਸੁਣਾਈ ਹੈ। ਦੋ ਚਦਰਾਣੀਆਂ ਹਨ ਨਾ, ਦੋ ਚਦਰਾਣੀਆਂ ਉਹ ਜਾਂਦੀਆਂ ਹਨ ਕੀਆਂ ਤੇ ਨਾਲ ਉਹਨਾਂ ਪਿੱਛੇ ਬੱਚਾ ਵੀ। ਅੱਛਾ ਤੇ ਨਾਲ ਮਰਾਸੀ ਵੀ। ਅੱਛਾ ਇੱਕ ਚਦਰਾਣੀ ਚੁੱਕੇ ਬੱਚੇ ਨੂੰ ਅੱਛਾ। ਤੇ ਥੋੜੀ ਦੇਰ ਜਾ ਕੇ ਦੂਜੀ ਨੂੰ ਫੜ ਲੈਣੀ, ਮੈਂ ਥੱਕ ਗਈ ਹਾਂ। ਅੱਛਾ ਫਿਰ ਉਹ ਚੁੱਕੇ ਤੇ ਫਿਰ ਉਹਨੇ ਲੈ ਨਹੀਂ ਫੜ, ਉਹ ਦੋਵੇਂ ਹੀ ਥੱਕ ਗਈਆਂ। ਅੱਛਾ। ਉਹਨੇ ਕਿਹਾ ਵੀ ਦਾਤਾ ਜੀ ਸਾਡੇ ਨਾਲ ਹੈ, ਹਾਂ ਤੇ ਇਹਨੂੰ ਫੜਾ ਦਿੰਦੇ। ਹਾਂ, ਠੀਕ ਹੈ। ਉਹਨੇ ਕਿਹਾ ਵੀ ਦਾਤਾ ਹੁਣ ਬੱਚੇ ਨੂੰ ਤੂੰ ਚੁੱਕ ਲੈ। ਠੀਕ ਹੈ। ਹੁਣ ਇਹ ਦੋਵੇਂ ਤਰਾਣੀਆਂ ਥੱਕੀਆਂ ਹਨ, ਸਫਰ ਉਹ ਪੈਦਲ ਲੁਕੀ ਜਾਂਦੇ ਹਾਂ ਹਨ। ਜੀ 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 ਉਹ ਬੜਾ ਸਫਰ ਉਹਨਾਂ ਕੀਤਾ ਤੇ ਦਾਦੇ ਕੋਲ ਨਾ ਉਹ ਚਦਰਾਣੀ ਮੁੰਡਾ ਫੜੇ ਤੇ ਨਾ ਉਹ ਮੁੰਡਾ ਫੜੇ। ਫੜੇ। ਦਾਦਾ ਹੱਕ ਗਏ ਆ। ਅੱਛਾ ਉਹ ਚਦਰਾਣੀ ਇੱਕ ਦੂਜੇ ਨੂੰ ਆਂਦੀ ਏ, ਹਾਂ ਨੀ ਅੜੀਏ ਹਾਂ ਮੈਂ ਤੇਰੇ ਕੋਲ ਬੱਚਾ ਚੁੱਕ ਲੈਂਦੀ ਹੈ ਤੇ ਤੂੰ ਮੇਰੇ ਕੋਲ ਚੁੱਕ ਲੈਂਦੀ ਹੈ, ਤੇ ਦਾਦੇ ਕੋਲ ਕੌਣ ਚੁੱਕੇਗਾ? ਉਹਨੇ ਹਾਂ ਮੇਰੇ ਕੋਲ ਚੁੱਕਿਆ ਤੇ ਅੱਲਾ ਹੀ ਚੁੱਕੇਗਾ। ਉਹਨੇ ਹਾਂ ਭਾਂਜੇ ਤੇਰਾ ਰਹੇ ਕੱਖ ਨਾ ਉਹਨੇ ਹੱਥ। ਚੌਰੀ ਸਾਨੇ ਤੋਂ ਉਹਨੇ ਕੁੱਕੜ ਰੱਖਿਆ ਬੜਾ ਤਗੜਾ ਐਡਾ ਕੋ। ਅੱਛਾ ਤੇ ਉਹਨਾਂ ਰੱਖਿਆ ਸੀ ਨਾ ਉਹਦਾ ਥਾਣਦਾਰ। ਅੱਛਾ ਤੇ ਸ਼ਾਮ ਨੂੰ ਆ ਜਾਣੀ ਦਾ ਥਾਣਦਾਰ ਘਰ ਆ ਜਾ, ਸਾਡੇ ਕੋਲ ਬੈਠੇ ਥਾਣਦਾਰ ਘਰ ਆ ਜਾ। ਅੱਛਾ ਤੇ ਉਸਨੇ ਆ ਜਾਣਾ ਚੁੱਕ ਜਾ ਕੇ ਬਾਹਰੋਂ। ਕੋਲ ਮਰਾਸੀਆਂ ਦਾ ਘਰ ਸੀ, ਉਹਨਾਂ ਦਾ ਦਾਣਾ ਪੱਕਾ ਖਾ ਕੇ ਵਾਵਾ ਤਗੜਾ ਹੋਇਆ ਸੀ। ਮਰਾਸੀਆਂ ਆਖਿਆ ਚੌਰੀ ਨੇ ਘਰ ਖਾ ਚ ਲਿਆ ਸਾਡਾ ਵੇ ਕੁੱਕੜ ਸਭ ਕੁਝ। ਉਹਨਾਂ ਲਾਲ ਕਰਕੇ ਨੂੰ ਬਣਾ ਕੇ ਤੇ ਖਾ ਲਿਆ, ਤੇ ਖਾਲੀ ਜਿਹੜੀ ਧਰੇਕ ਨੇ ਟੰਗ ਗਈ। ਤੇ ਉਹਨਾਂ ਸ਼ਾਮ ਨੂੰ ਕੋਕ ਮਾਰੀ, ਥਾਣਦਾਰ ਆ ਜਾ। ਉਹਨਾਂ ਨੇ ਕੋਇਆ ਤੇ ਆਖਣ ਲੱਗਾ ਮਰਾਸੀਆਂ ਨੂੰ, ਇਹ ਸਾਡਾ ਥਾਣਦਾਰ ਨਹੀਂ ਪਿਆ ਲੱਭਦਾ। ਉਹ ਤਾਂ ਕਹਿੰਦਾ ਜਨਾਬ ਵਰਦੀ ਟੰਗਦੇ ਨੇ, ਆਪ ਹੀ ਪਤਾ ਨਹੀਂ ਕਿੱਥੇ ਉਦੋਂ ਇਸ ਵੇਲੇ ਰਾਜ ਕਰ ਲੈਂਦੇ ਆ। ਜੱਟ ਭੁੱਖਾ ਗਿਆ ਨਾ ਮੇਲੇ, ਮੇਲੇ। ਅੱਛਾ ਤੇ ਉੱਥੇ ਮੇਰੇ ਕੋਲ ਕੋਈ 5400 ਨੂੰ ਸੌਦਾ ਕੋਈ ਨਾ ਦੇ। ਅੱਛਾ ਉਹ ਕਿਸੇ ਨੂੰ ਪੁੱਛਿਆ ਤਾਂ ਉਸ ਆਖਿਆ ਯਾਰ ਮੈਨੂੰ ਕੋਈ ਸੌਦਾ ਨਹੀਂ ਦਿੰਦਾ। ਤਾਂ ਕਿ 54 ਦਾ ਸੌਦਾ ਨਹੀਂ ਲੱਭਣਾ ਜੀ, ਤਰ੍ਹਾਂ ਦੇ ਲੈ। ਅੱਛਾ ਉਹਨੇ ਤਰ੍ਹਾਂ ਦੇ ਲਈ ਜ਼ਮਾਨਾ ਸਸਤਾ ਸੀ, ਇੰਨੀਆਂ ਤਰ੍ਹਾਂ ਆਈਆਂ, ਕੋਈ ਗਾ ਕੇ ਲੂਣ ਸ਼ੂਣ ਰਜਿਆ। ਅੱਛਾ ਲੋਕਾਂ ਜਲੇਬੀਆਂ ਮਠਿਆਈ ਲਿਆਉਣੀ ਸੀ ਪਿੰਡ ਨੂੰ, ਉਸ ਤਰ੍ਹਾਂ ਲੱਕ ਪਾ ਕੇ ਨਾ ਤੋਲਿਆ ਤੇ ਮਗਰੇ 'ਚ ਪਾ ਲਈਆਂ। ਅੱਛਾ ਢਿੱਲੀਆਂ ਨਹੀਂ ਹੋ ਗਈਆਂ ਸ਼ਾਮ ਨੂੰ। ਲੱਕ ਜੋ ਜਿਹੜਾ ਪਿੰਡ ਦੇ ਕੋਲ ਉਹਨਾਂ ਕਹਿੰਦੇ ਬੀਬੀਆਂ ਨੇ ਕੋਠੇ ਚੜੀ। ਅੱਛਾ ਇਹ ਭਾਈਆ ਮਗਰ ਕੀ ਪਾਇਆ ਜੀ? ਅੱਛਾ ਉਹਦਾ ਕਹਿੰਦਾ ਸਲਾਹਗੀਰ ਦੀ ਕੁੜੀ ਦਾ ਸੰਜਾ ਪਾਇਆ। ਸਲਾਹਗੀਰ ਦੀ ਕੁੜੀ ਦਾ ਸੰਜਾ ਪਾਇਆ। ਉਹ ਗਾਣਾ ਸਲਾਹਗੀਰ ਨੂੰ ਕੱਢੇ। ਇਹ ਕਰਕੇ ਸਲਾਹ ਵੀ ਚੰਗੀ ਦੇ। ਸਲਾਹ ਵੀ ਚੰਗੀ ਦੇਣੀ ਚਾਹੀਦੀ। ਉਹ ਆਖਿਆ ਵੀ ਤਰਾ ਨਹੀਂ ਉਹ ਆਖਿਆ ਜਾਗ ਜਾਗ ਵਾਲਾ ਵੇਲਾ ਜਾਗਣੇ ਦਾ, ਕਈ ਸੁੱਤਿਆਂ ਸਮੇਂ ਵਿਆਪ ਸਿੰਘ। ਹਾਂ ਚੇਤਾ ਅੱਜ ਦਾ ਜਾਗਿਆ ਕੰਮ ਤੇਰੇ ਭਾਗ ਜੰਤੀ ਛੇਜੂ ਸਾਹਿਬ ਸਿੰਘ। ਵਾਹ ਵਾਹ ਪਰ ਕੁਝ ਖੱਟ ਲਾ ਅੱਜ ਬਾਜ਼ਾਰ ਲੱਗਾ ਵੱਤ ਵੱਤ ਨਾ ਸਾਰ ਨੂੰ ਆਪ ਸਿੰਘ। ਐਵੇਂ ਗੱਲ ਹੈ ਭਾਈ। ਸ਼ੇਰੇ ਨੇਕੀਆਂ ਦੇ ਜਾਵੀ ਬਨ ਸੋਹਣੀ, ਇੱਜ਼ਤ ਵਿੱਚ ਦਰਗਾਹ ਦੇ ਬਾਪ ਸਿੰਘ। ਜੰਨਾਂ ਚੜਦੀਆਂ ਵੇਖ ਕੇ ਹੱਸਣਾ, ਇੱਕ ਦਿਨ ਤੂੰ ਵੀ ਜੰਨ ਚੜਾਪ ਸਿੰਘ। ਇੱਕ ਦਿਨ ਤੂੰ ਵੀ ਜੰਜ ਚੜਾ। ਕਲਮਾ ਪਾਕ ਰਸੂਲ ਦਾ ਬੜੀ ਦਾਮ, ਖੈਰੀ ਨੰਗ ਸਰਾਤ ਤੋਂ ਜਾਪ ਸਿੰਘ। ਵਾਹ ਵਾਹ